अस्सलाम वालेकुम नाजरीन, भुलेखा टीवी ਦੇ ਨਾਲ मैं आज़म तौकीर। नाजरीन, कुछ अरसे तो हाफजाबाद ਦੇ ਵਿੱਚ जिनसी ਜ਼ਿਆਦਤੀ ਦੇ ਵਾਕਿਆਤ ਧੜਾ-ਧੜ ਹੋ ਰਹੇ ਨੇ। ਅਜੇ ਪਿਛਲੇ ਦਿਨਾਂ ਜਿਹੜੀ ਇੱਕ ਸਟੋਰੀ ਵਾਇਰਲ ਹੋਈ, ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਇੱਕ ਖਾਤੂਨ ਨਾਲ ਜ਼ਿਆਦਤੀ ਦੀ, ਉਹਦੇ ਬੰਦੇ ਨੂੰ ਬੰਨ੍ਹ ਕੇ ਫਿਰ ਉਹਨਾਂ ਦੋਵਾਂ ਦੀ ਵੀਡੀਓ ਬਣਾਈ ਗਈ, ਵਾਇਰਲ ਕੀਤੀ ਗਈ। ਉਸ ਤੋਂ ਇਲਾਵਾ ਇੱਕ ਹੋਰ ਸਟੋਰੀ ਆ ਗਈ ਹੈ ਸਾਹਮਣੇ। ਹਾਫਜ਼ਾਬਾਦ ਦਾ ਇੱਕ ਮੁਹੱਲਾ ਹੈ ਪੀਰ ਕਾਲੇ ਸ਼ਾਹ, ਉਹਦੇ ਵਿੱਚ ਇੱਕ ਮੁਲਜ਼ਮ ਹੈ ਜਿਹਦਾ ਨਾਂ ਹੈ ਗੁਲਜ਼ਾਰ ਉਰਫ ਗੁਲਜ਼ਾਰੀ, ਰਹਿਣ ਵਾਲਾ ਹੈ ਚੌਕ ਸਰਾਜਾਂ ਪਿੰਡੀ ਭੱਟੀਆਂ ਦਾ। ਉਹ ਉੱਥੇ ਆਉਂਦਾ ਹੈ ਅਤੇ ਆਪਣੇ ਸਾਲੇ ਦੀ ਬੀਵੀ ਸ਼ਮੈਲਾ ਅਤੇ ਉਹਦੀ ਬੇਟੀ, ਉਹਨਾਂ ਦੋਵਾਂ ਨਾਲ ਜ਼ਿਆਦਤੀ ਕਰਦਾ ਹੈ। ਜ਼ਿਆਦਤੀ ਕਰਕੇ ਮੁਲਜ਼ਮ ਫਰਾਰ ਹੋ ਜਾਂਦਾ ਹੈ, ਪਰਚਾ ਦਰਜ ਹੋ ਜਾਂਦਾ ਹੈ, ਲੇਕਿਨ ਹੁਣ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਸਕਿਆ। ਮੁਲਜ਼ਮ ਫਰਾਰ ਹੈ। ਪੁਲਿਸ ਦਾ ਇਹ ਕਹਿਣਾ ਹੈ ਕਿ ਮੁਲਜ਼ਮ ਜਿਹੜਾ ਹੈ ਉਹਨੇ ਅਬੂਰੀ ਜ਼ਮਾਨਤ ਕਰਾਈ ਹੋਈ ਹੈ, ਇਸ ਵਾਸਤੇ ਉਹ ਫੜਿਆ ਨਹੀਂ ਜਾ ਰਿਹਾ, ਲੇਕਿਨ ਉਹ ਸ਼ਾਮਲੇ ਤਫਤੀਸ਼ ਵੀ ਨਹੀਂ ਹੋ ਰਿਹਾ। ਖੈਰ, ਇਹ ਤਾਂ ਪੁਲਿਸ ਦਾ ਕੰਮ ਹੈ ਕਿ ਉਹਨੂੰ ਕਿਵੇਂ ਕਰਕੇ ਫੜਨਾ ਹੈ ਜਾਂ ਕਿਵੇਂ ਕਰਕੇ ਉਹਨੂੰ ਸ਼ਾਮਲੇ ਤਫਤੀਸ਼ ਕਰਨਾ ਹੈ, ਜਾਂ ਅਬੂਰੀ ਜ਼ਮਾਨਤ ਉਹਦੀ ਕਦੋਂ ਖ਼ਤਮ ਹੁੰਦੀ ਹੈ ਜਾਂ ਹੋ ਚੁੱਕੀ ਹੈ, ਹੋ ਸਕਦਾ ਹੈ ਖ਼ਤਮ ਹੋ ਚੁੱਕੀ ਹੋਵੇ, ਕਿਉਂਕਿ ਅਬੂਰੀ ਜ਼ਮਾਨਤ ਕੋਈ ਐਡੀ ਲੰਮੀ ਚੌੜੀ ਟਾਈਮ ਲਈ ਨਹੀਂ ਹੁੰਦੀ। ਬਹਰਹਾਲ ਉੱਥੇ ਇੰਜ ਦੇ ਧੜਾ-ਧੜ ਵਾਕਿਆਤ ਜਿਹੜੇ ਹੋ ਰਹੇ ਨੇ, ਇਹ ਕਿਸੇ ਅਜ਼ਾਬ ਨੂੰ ਦਾਵਤ ਦੇਣ ਵਾਲੀ ਗੱਲ ਹੈ। ਉਸ ਮਾਂ ਬੇਟੀ ਜਿਹੜੀ ਹੈਗੀ ਹੈ ਜਿਹਦੇ ਨਾਲ ਜ਼ਿਆਦਤੀ ਹੋਈ ਹੈ, ਉਹਦੀ ਵੀਡੀਓ ਵੀ ਵਾਇਰਲ ਹੈ, ਜਿਹਦੇ ਵਿੱਚ ਉਹ ਅਪੀਲ ਕਰ ਰਹੀਆਂ ਨੇ ਵਜ਼ੀਰ ਆਲਾ ਸਾਹਿਬਾਂ ਨੂੰ ਕਿ ਖੁਦਾਰਾ ਸਾਡੇ ਨਾਲ ਇਨਸਾਫ ਕੀਤਾ ਜਾਵੇ ਔਰ ਮੁਲਜ਼ਮ ਗੁਲਜ਼ਾਰ ਉਰਫ ਗੁਲਜ਼ਾਰੀ ਜਿਹੜਾ ਉਹਨੂੰ ਫੜਿਆ ਜਾਏ। ਲੇਕਿਨ ਤਾਹਾਲ ਹੁਣ ਦੀ ਘੜੀ ਤੱਕ ਮੁਲਜ਼ਮ ਜਿਹੜਾ ਹੈਗਾ ਗ੍ਰਿਫਤਾਰ ਨਹੀਂ ਹੋ ਸਕਿਆ। ਦੂਜੀ ਸਟੋਰੀ ਜਿਹੜੀ ਹੈ ਵੇ, ਪਹਿਲੇ ਜਿਹੜੀ ਖਾਤੂਨ ਨਾਲ ਜ਼ਿਆਦਤੀ ਹੋਈ ਔਰ ਵੀਡੀਓ ਵਗੈਰਾ ਬਣਾਈ ਗਈ, ਉਹਦੇ ਹਵਾਲੇ ਨਾਲ ਮੈਂ ਅੱਜ ਗੱਲ ਕਰਾਂਗਾ ਕਿ ਉਹਦੇ 'ਚ ਕੁਝ ਅਪਡੇਟਸ ਨੇ। ਅੱਛਾ, ਸਟੋਰੀ ਕੁਝ ਇੰਝ ਹੈਗੀ ਹੈ ਕਿ ਇੱਕ ਮੀਆਂ ਬੀਵੀ, ਬੰਦੇ ਦਾ ਨਾਂ ਹੈਗਾ ਅਲੀ ਰਜ਼ਾ, ਗਰੀਬ ਆਦਮੀ ਹੈ। ਉਹ ਹਾਫਜ਼ਾਬਾਦ ਤੋਂ ਨੌਸ਼ਹਿਰਾ ਵਿਰਕਾ ਜਾਂਦਾ ਹੈ ਆਪਣੀ ਭੈਣ ਨੂੰ ਮਿਲਣ, ਆਪਣੀ ਬੀਵੀ ਦੇ ਨਾਲ ਰਲ ਕੇ। ਵਾਪਸੀ 'ਤੇ ਜਦੋਂ ਆ ਰਿਹਾ ਹੁੰਦਾ ਵੇ, ਅਤੇ ਉਹਨਾਂ ਦੀ ਉੱਚਾ ਮੰਗਟ ਪਿੰਡ ਹੈਗਾ ਹਾਫਜ਼ਾਬਾਦ ਦਾ, ਉਹਦੇ ਕੋਲ ਆ ਕੇ ਮੋਟਰਸਾਈਕਲ ਪੰਕਚਰ ਹੋ ਜਾਂਦੀ ਹੈ। ਜਦੋਂ ਮੋਟਰਸਾਈਕਲ ਪੰਕਚਰ ਹੋ ਜਾਂਦੀ ਹੈ ਅਤੇ ਨੇੜੇ ਹੀ ਇੱਕ ਉੱਚਾ ਮੰਗਟ ਦਾ ਅੱਡਾ ਜਿਹੜਾ ਹੈ, ਉਹਦੇ 'ਤੇ ਲਈਕ ਦਰਜ਼ੀ ਨਾਮੀ ਇੱਕ ਮੁੰਡਾ ਹੈ ਜਿਹਦੀ ਦੁਕਾਨ ਹੈ ਪੰਚਰਾਂ ਵਾਲੀ। ਉਹਦੇ ਤੋਂ ਜਾ ਕੇ ਉਹ ਪੰਕਚਰ ਲਵਾਉਂਦਾ ਹੈ। ਜਦੋਂ ਪੰਕਚਰ ਲਵਾਉਂਦਾ ਵੇ, ਪੰਕਚਰ ਲਵਾ ਕੇ ਅਤੇ ਉੱਥੋਂ ਨਿਕਲਦਾ ਹੈ, ਮੀਆਂ ਬੀਵੀ ਨਿਕਲਦੇ ਨੇ, ਥੋੜ੍ਹੀ ਅੱਗੇ ਜਾ ਕੇ ਪਿੰਡ ਦੇ ਅਜੇ ਏਰੀਏ 'ਚ ਹੀ ਨੇ, ਅਤੇ ਉਹ ਬੀਬੀ ਜਿਹੜੀ ਹੈ ਉਹਨੂੰ ਰਫਾ ਹਾਜਤ ਹੁੰਦੀ ਹੈ ਅਤੇ ਉਹ ਉਹਨੂੰ ਕਹਿੰਦੀ ਹੈ ਕਿ ਮੋਟਰਸਾਈਕਲ ਖੜੀ ਕਰੋ। ਬੰਦਾ ਉਹਦਾ ਮੋਟਰਸਾਈਕਲ ਖੜੀ ਕਰਦਾ ਹੈ ਅਤੇ ਇਸ ਦੌਰਾਨ ਜਿਹੜਾ ਉਹ ਲਈ ਕਿ ਉਹ ਅਜੇ ਨੇੜੇ ਹੀ ਹੈ, ਉਹਦੀ ਦੁਕਾਨ ਕੋਈ ਇੰਨੀ ਦੂਰ ਨਹੀਂ ਹੈ, ਉਹਦੇ ਕੋਲ ਇਕਰਾਮ ਮੰਗਟ ਉਸੇ ਪਿੰਡ ਦਾ ਇੱਕ ਮੁਲਜ਼ਮ ਜਿਹੜਾ ਹੈ ਵੇ, ਉਹ ਆਉਂਦਾ ਹੈ। ਜਦੋਂ ਉਹ ਆ ਜਾਂਦਾ ਹੈ ਅਤੇ ਉਹ ਲਈਕ ਉਹਨੂੰ ਕਹਿੰਦਾ ਹੈ ਕਿ ਇੱਕ ਜੋੜਾ ਵੇ ਅਤੇ ਉਹਨੂੰ ਫਸਾਇਆ ਜਾ ਸਕਦਾ ਹੈ ਔਰ ਵਾਰਦਾਤ ਕਾਰਵਾਈ ਯਾਨੀ ਜ਼ਿਆਦਤੀ ਕੀਤੀ ਜਾ ਸਕਦੀ ਹੈ। ਉਹ ਇਕਰਾਮ ਮੰਗਟ ਜਿਹੜਾ ਹੈ ਉਹ ਫੋਨ ਕਰਕੇ ਦੋ ਆਪਣੇ ਹੋਰ ਸਾਥੀ ਉਹਨਾਂ ਨੂੰ ਵੀ ਬੁਲਾ ਲੈਂਦਾ ਵੇ, ਜਿਨ੍ਹਾਂ 'ਚ ਚਾਂਦ ਮੰਗਟ ਔਰ ਖਾਵਰ ਅੰਸਾਰੀ ਸ਼ਾਮਲ ਹੈ। ਇਹ ਬੰਦੇ ਹੋ ਜਾਂਦੇ ਨੇ ਚਾਰ। ਇਹ ਚਾਰੇ ਜਾ ਕੇ ਮੀਆਂ ਬੀਵੀ ਨੂੰ ਦਬੋਚ ਲੈਂਦੇ ਨੇ, ਹਰਾਸਾਂ ਕਰਦੇ ਨੇ ਕਿ ਤੁਸੀਂ ਮੀਆਂ ਬੀਵੀ ਨਹੀਂ, ਤੁਸੀਂ ਕੋਈ ਜੋੜਾ ਹੋ, ਲਿਹਾਜ਼ਾ ਅਸੀਂ ਤੁਹਾਨੂੰ ਜਿਹੜਾ ਨਾ ਪੁੱਛ ਗੁੱਛ ਤੋਂ ਬਗੈਰ ਜਾਣ ਨਹੀਂ ਦੇਣਾ। ਇਸ ਤਰੀਕੇ ਨਾਲ ਉਹਨਾਂ ਨੂੰ, ਸ਼ਾਮ ਦਾ ਟਾਈਮ ਹੈ, ਹਨੇਰਾ ਪੈ ਗਿਆ, ਉਹਨਾਂ ਨੂੰ ਫੜ ਲੈਂਦੇ ਨੇ। ਫੜ ਕੇ ਅਤੇ ਨਾਲ ਹੀ ਇੱਕ ਸਕੂਲ ਹੈਗਾ ਉਸ ਸਾਈਡ 'ਤੇ ਲੈ ਜਾਂਦੇ ਨੇ। ਉੱਥੇ ਇੱਕ ਮੋਟਰ ਜੀ ਵੀ ਹੈ ਵੇ, ਨਾਲ ਇੱਕ ਵੱਡਾ ਸਾਰਾ ਦਰਖਤ ਹੈ, ਤੋ ਜਿਹੜਾ ਤੁਸੀਂ ਵੀਡੀਓ 'ਚ ਵੇਖ ਵੀ ਰਹੇ ਹੋ। ਉੱਥੇ ਲਿਜਾ ਕੇ ਸਭ ਤੋਂ ਪਹਿਲੇ ਉਹਨਾਂ ਦੋਵਾਂ 'ਤੇ ਤਸ਼ੱਦਦ ਕਰਦੇ ਨੇ। ਤਸ਼ੱਦਦ ਕਰਨ ਤੋਂ ਬਾਅਦ ਵਾਰੀ ਚਾਰੇ ਮੁਲਜ਼ਮ ਉਸ ਖਾਤੂਨ ਬੇਚਾਰੀ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਂਦੇ ਨੇ, ਲੇਕਿਨ ਹਵਸ ਦਾ ਨਿਸ਼ਾਨਾ ਬਣਾਉਣ ਤੋਂ ਬਾਅਦ ਵੀ ਉਹਨਾਂ ਦਾ ਜ਼ੁਲਮ ਖ਼ਤਮ ਨਹੀਂ ਹੋਇਆ। ਉਹਨਾਂ ਕੀ ਕੀਤਾ, ਉਹਨਾਂ ਕੈਮਰਾ ਕੱਢਿਆ, ਯਾਨੀ ਮੋਬਾਈਲ ਕੱਢਿਆ ਆਪਣੀ ਜੇਬ ਵਿੱਚੋਂ ਅਤੇ ਕੈਮਰਾ ਆਨ ਕਰਕੇ ਮੀਆਂ ਬੀਵੀ ਦੋਵਾਂ ਦੇ ਕੱਪੜੇ ਲੁਆਏ ਨੇ। ਕੱਪੜੇ ਲੁਆ ਕੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਅਤੇ ਨਾਲ ਜ਼ਾਲਮ ਉਹਨਾਂ ਨੂੰ ਕਹੀ ਜਾ ਰਹੇ ਨੇ ਕਿ ਤੁਸੀਂ ਦੋਵੇਂ ਆਪਸ ਵਿੱਚ ਮੀਆਂ ਬੀਵੀ ਵਾਲਾ ਜਿਹੜਾ ਰਿਸ਼ਤਾ ਹੁੰਦਾ ਵੇ ਪ੍ਰਾਈਵੇਟ, ਉਹ ਕਾਇਮ ਕਰੋ, ਅਸੀਂ ਤੁਹਾਡੀ ਵੀਡੀਓ ਬਣਾਉਂਦੇ ਹਾਂ। ਖੈਰ, ਉਹ ਵੀਡੀਓ ਬਣਾ ਲੈਂਦੇ ਨੇ। ਜਦੋਂ ਉਹ ਵੀਡੀਓ ਬਣਾ ਲੈਂਦੇ ਨੇ ਅਤੇ ਇਹ ਗੱਲ ਚਲੀ ਜਾਂਦੀ ਹੈ ਥਾਣੇ, ਮੁਲਜ਼ਮ ਉਹ ਤੋਂ ਫਰਾਰ ਹੋ ਜਾਂਦੇ ਨੇ। ਉਹ ਜੋੜਾ ਜਿਹੜਾ ਉਹ ਵਿਚਾਰਾ ਘਰ ਚਲਾ ਜਾਂਦਾ ਹੈ। ਸਵੇਰੇ ਅੱਗੋਂ ਮੁਤਲਕਾ ਥਾਣਾ ਕੱਸੋ ਕੇ ਜਿਹੜਾ ਹੈ ਉੱਥੇ ਰਿਪੋਰਟ ਦਰਜ ਕਰਾਈ ਜਾਂਦੀ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ। ਜਦੋਂ ਉੱਥੇ ਦਰਖਾਸਤ ਦਿੱਤੀ ਜਾਂਦੀ ਹੈ ਅਤੇ ਜਿਹੜਾ ਇੱਕ ਮੁਲਜ਼ਮ ਹੈ ਇਕਰਾਮ ਮੰਗਟ, ਉਹ ਚੂੰਕਿ ਤਗੜੇ ਘਰ ਦਾ ਪੁੱਤਰ ਹੈ, ਉੱਥੇ ਉਹਦੇ ਖਿਲਾਫ ਵੀ ਦਰਖਾਸਤ ਹੁੰਦੀ ਹੈ। ਜ਼ਾਹਿਰੀ ਬਾਤ ਹੈ ਉਹ ਮੇਨ ਮੁਲਜ਼ਮ ਹੈਗਾ ਇਸ ਸਾਰੇ ਵਾक़ੇ ਦਾ। ਤੋ ਉਹਦਾ ਇੱਕ ਰਿਸ਼ਤੇਦਾਰ ਜਿਹੜਾ ਹੈਗਾ ਉਹ ਮੁਤਲਕਾ ਪੁਲਿਸ ਵਾਲਾ ਜਿਹੜਾ ASI ਦੱਸਿਆ ਜਾਂਦਾ ਕਾਸ਼ਿਫ,
ਉਹਨੂੰ ਪੈਸੇ ਦੇ ਕੇ 1,40,000 ਰੁਪਈਆ ਦੇ ਕੇ ਤੇ ਕੇਸ ਜਿਹੜਾ ਉੱਥੇ ਹੀ ਉਹ ਦਰਖਾਸਤ ਜਿਹੜੀ ਕੇਸ ਕੀ ਦਰਖਾਸਤ ਹੀ ਹੁੰਦੀ ਹੈ ਉਦੋਂ ਉਹ ਰਫਾ ਦਫਾ ਕਰਾ ਦਿੰਦਾ ਤੇ ਕੰਮ ਖਤਮ ਹੋ ਜਾਂਦਾ। ਮੁਤਾਸਰਾ ਮੀਆਂ ਬੀਵੀ ਵਿਚਾਰੇ ਚੁੱਪ ਕਰ ਜਾਂਦੇ ਨੇ, ਮਾੜੇ ਬੰਦਿਆਂ ਸਾਡਾ ਬਣਨਾ ਕੁਝ ਨਹੀਂ, ਲਿਹਾਜ਼ਾ ਇੱਜ਼ਤ ਹੀ ਹੈ ਵੇ ਤੇ ਉਹ ਵੀ ਲੱਗੀ ਜਾਣੀ ਹੈ। ਲੇਕਿਨ ਉਹਨਾਂ ਦੇ ਅੰਦਰ ਇੱਕ ਵਿਚਾਰਿਆਂ ਦੇ ਖੌਫ ਤੇ ਹੁੰਦਾ ਵੇ, ਔਰ ਉਹ ਖੌਫ ਇਹ ਹੁੰਦਾ ਕਿ ਇਹਨਾਂ ਸਾਡੀ ਵੀਡੀਓ ਬਣਾਈ ਹੈ। ਅੱਛਾ, ਇਹ ਮੇਨ ਮੁਲਜ਼ਮ ਜਿਹੜਾ ਹੈਗਾ ਇਹਦਾ ਹੁਣ ਦਿਲ ਨਹੀਂ ਭਰਦਾ, ਗੱਲ ਖਤਮ ਹੋ ਜਾਂਦੀ ਹੈ, 2-4 ਦਿਨ 10 ਦਿਨ ਲੰਘਦੇ ਨੇ ਤੇ ਫਿਰ ਕੀ ਹਰਕਤ ਕਰਦਾ? ਇਹ ਫਿਰ ਕਰਦਾ ਹੈ ਕਿ ਉਹਨਾਂ ਕੋਲ ਚੌਂਕੇ ਇਹਨਾਂ ਐਡਰੈਸ ਪੁੱਛ ਲਿਆ ਸੀ, ਤੁਸੀਂ ਕਿੱਥੇ ਰਹਿੰਦੇ ਹੋ, ਕਿਹੜਾ ਮਹੱਲਾ ਹੈ ਤੁਹਾਡਾ। ਜਦੋਂ ਉਹਨੂੰ ਇਹ ਹਰਾਸਾਂ ਕਰ ਰਹੇ ਸਨ ਕਿ ਤੁਸੀਂ ਜੋੜਾ ਹੋ, ਤੁਸੀਂ ਮੀਆਂ ਬੀਵੀ ਨਹੀਂ, ਤੁਸੀਂ ਉਂਝ ਹੀ ਕੋਈ ਮਿਲਣ ਮਿਲਾਉਣ ਵਾਲੇ ਹੈਗੇ ਹੋ, ਤੇ ਉਦੋਂ ਉਹ ਵਿਚਾਰੇ ਉਹਨਾਂ ਨੂੰ ਐਡਰੈਸ ਵੀ ਦੱਸਦੇ ਨੇ ਕਿ ਅਸੀਂ ਫਲਾਣੇ ਮਹੱਲੇ 'ਚ ਫਲਾਣੀ ਗਲੀ 'ਚ ਫਲਾਣਾ ਨੰਬਰ ਸਾਡਾ ਘਰ ਹੈ, ਅਸੀਂ ਉੱਥੇ ਰਹਿੰਦੇ ਹਾਂ, ਅਸੀਂ ਇੱਥੋਂ ਦੇ ਰਿਹਾਇਸ਼ੀ ਔਰ ਮੀਆਂ ਬੀਵੀਆਂ। ਖੈਰ ਉਹਦੇ ਕੋਲ ਐਡਰੈਸ ਹੁੰਦਾ ਵੇ, ਉਹ ਉਹਦੇ ਮੁਹੱਲੇ 'ਚ ਜਾਂਦਾ ਤਾਂ ਕਿ ਉਸ ਕੁੜੀ ਨੂੰ ਫਿਰ ਲੱਭਿਆ ਜਾਏ, ਖਾਤੂਨ ਨੂੰ, ਮੁਤਾਸਰਾ ਨੂੰ, ਉਹਨਾਂ ਨੂੰ ਬਲੈਕਮੇਲ ਕਰਕੇ ਫਿਰ ਉਹਦੇ ਨਾਲ ਉਹੀ ਕੰਮ ਕੀਤਾ ਜਾਏ। ਖੈਰ ਇੱਕ ਵਾਰੀ ਵੀ ਜਾਂਦਾ ਹੈ, ਉਹਨੂੰ ਘਰ ਨਹੀਂ ਲੱਭਦਾ, ਦੂਜੀ ਵਾਰੀ ਜਾਂਦਾ, ਤੀਸਰੀ ਵਾਰੀ ਜਦੋਂ ਜਾਂਦਾ ਨੇ ਲੱਭਦਿਆਂ ਲਭਾਉਂਦਿਆਂ ਆਉਂਦੇ ਉਹ ਘਰ ਪਹੁੰਚ ਜਾਂਦਾ ਹੈ। ਜਦੋਂ ਘਰ ਪਹੁੰਚ ਜਾਂਦਾ ਹੈ ਤੇ ਉਹ ਬੀਬੀ ਨੂੰ ਦਰਵਾਜ਼ਾ ਖੜਕਾ ਕੇ ਬਾਹਰ ਬੁਲਾ ਕੇ ਤੇ ਉਹਨੂੰ ਦੱਸਦਾ ਹੈ ਕਿ ਤੇਰੀ ਵੀਡੀਓ ਸਾਡੇ ਕੋਲ ਹੈ ਨਾ, ਲਿਹਾਜ਼ਾ ਜੋ ਮੈਂ ਕਹਿਣਾ ਵਾ ਉਹ ਕਰ। ਖੈਰ ਉਹ ਵਿਚਾਰੀ ਅੰਦਰ ਚਲੀ ਜਾਂਦੀ ਹੈ, ਫਿਰ ਚੁੱਪ ਹੋ ਜਾਂਦੀ ਹੈ, ਖਾਮੋਸ਼ੀ ਹੋ ਜਾਂਦੀ ਹੈ। ਥੋੜ੍ਹੇ ਦਿਨਾਂ ਬਾਅਦ ਜੁਰਮ ਜਿਹੜਾ ਹੈਗਾ ਨਾ ਜੀ, ਕਦੀ ਛੁਪਦਾ ਨਹੀਂ ਹੈ, ਕਦੀ ਨਾ ਕਦੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਾਹਮਣੇ ਆ ਹੀ ਜਾਂਦਾ ਹੈ, ਔਰ ਜ਼ਾਲਮ ਜਿਹੜਾ ਹੁੰਦਾ ਉਹਨੇ ਇੱਕ ਨਾ ਇੱਕ ਦਿਨ ਫਸਣਾ ਹੀ ਹੁੰਦਾ। ਸੋ ਉਹ ਵਕਤ ਆ ਗਿਆ ਕਿ ਉਹ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ 'ਤੇ। ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ, ਗੱਲ ਖਿਲਰ ਜਾਂਦੀ ਹੈ, ਪੁਲਿਸ ਤੱਕ ਪਹੁੰਚ ਜਾਂਦੀ ਹੈ, ਪੁਲਿਸ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਹੈ। ਪੁਲਿਸ ਹਾਫਜ਼ਾਬਾਦ ਪੁਲਿਸ ਨੂੰ ਮੈਂ ਖਰਾਜ ਤਹਿਸੀਨ ਪੇਸ਼ ਕਰਨਾ ਵਾ। ਹਾਲਾਂਕਿ ਸਾਡੇ ਕੁਝ ਦੋਸਤ ਜਿਹੜੇ ਨੇ, ਕੁਝ ਵਿਲਾਗਰ ਔਰ ਕੁਝ ਵਕਾਲਾ ਦੋਸਤ, ਉਹ ਇਹ ਕਹਿ ਰਹੇ ਨੇ ਜੀ ਕਿ ਮਾਵਰਾਏ ਅਦਾਲਤ ਕਤਲ ਜਿਹੜਾ ਹੈਗਾ ਇਹ ਜ਼ਿਆਦਤੀ ਹੈ, ਮੁਲਜ਼ਮਾਂ ਨੂੰ ਫੜਨਾ ਚਾਹੀਦਾ ਸੀ, ਫੜ ਕੇ ਉਹਨਾਂ ਨੂੰ ਤਫਤੀਸ਼ ਉਹਨਾਂ ਦੀ ਕੀਤੀ ਜਾਂਦੀ, ਉਸ ਤੋਂ ਬਾਅਦ ਜੇਲੇ ਭੇਜਿਆ ਜਾਂਦਾ, ਕੇਸ ਅਦਾਲਤ ਜਾਂਦਾ, ਅਦਾਲਤ ਜੋ ਫੈਸਲਾ ਕਰਦੀ। ਲੇਕਿਨ ਕੁਝ ਜਰਾਇਮ ਐਸੇ ਨੇ ਕਿ ਮੈਂ ਸਮਝਣਾ ਵਾ ਕਿ ਉਹ ਮਾਵਰਾਏ ਅਦਾਲਤ ਉਹਨਾਂ ਦਾ ਕਤਲ ਜਿਹੜਾ ਹੈਗਾ ਉਹ ਜ਼ਰੂਰੀ ਹੈ, ਇਸ ਵਾਸਤੇ ਕਿ ਉਸ ਤਰ੍ਹਾਂ ਕਈ ਦਾਓ ਪੇਚ ਲਾ ਕੇ ਤੇ ਮੁਲਜ਼ਮ ਜਿਹੜੇ ਨੇ ਉਹ ਨਿਕਲ ਜਾਂਦੇ ਨੇ, ਬਾਅਦ ਵਿੱਚ ਬਦਈਆਂ ਉੱਤੇ ਦਬਾਓ ਪਾ ਕੇ ਨਿਕਲ ਜਾਂਦੇ ਨੇ, ਪ੍ਰੈਸ਼ਰਾਈਜ਼ ਕਰਕੇ ਨਿਕਲ ਜਾਂਦੇ ਨੇ। ਲੇਕਿਨ ਇਹ ਫੌਰੀ ਇਨਸਾਫ ਦਾ ਤਕਾਜ਼ਾ ਇਹ ਹੀ ਹੈ, ਜਿੱਡਾ ਵੱਡਾ ਇਹ ਜੁਰਮ ਹੋਇਆ ਵੇ ਕਿ ਉਹਨਾਂ ਨੂੰ ਫੌਰੀ ਤੌਰ 'ਤੇ ਮਾਰਤਾ ਜਾਵੇ। ਪੁਲਿਸ ਨੇ ਬਹੁਤ ਅੱਛਾ ਕੰਮ ਕੀਤਾ ਕਿ 3 ਮੁਲਜ਼ਮ ਜਿਹੜੇ ਨੇ, ਜਿਨ੍ਹਾਂ 'ਚ ਲਈ ਕੇ, ਚਾਂਦ ਮੰਗਟ ਔਰ ਖਾਵਰ ਅੰਸਾਰੀ ਹੈ, ਇਹਨਾਂ ਨੂੰ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਬਹੁਤ ਅੱਛਾ ਕੰਮ ਕੀਤਾ ਪੁਲਿਸ ਨੇ। ਹੁਣ ਰਹਿ ਗਿਆ ਜਨਾਬ ਅਲੀ ਚੌਥਾ ਮੁਲਜ਼ਮ, ਜਿਹਦਾ ਨਾਂ ਹੈ ਇਕਰਾਮ ਮੰਗਟ। ਉਹ ਬਾਅਸਰ ਹੈ, ਇੱਕ ਭਾਈ ਉਹਦਾ ਵਕੀਲ ਵੀ ਹੈ, ਹਾਫਜ਼ਾਬਾਦ ਬਾਰ ਦਾ ਉਹ ਮੈਂਬਰ ਹੈ। ਉਹ ਭਾਈ ਸਾਹਿਬ ਦੇ ਜਿਹੜੇ ਨੇ ਕੁਝ ਬਿਆਨਾਤ ਵੀ ਸਾਹਮਣੇ ਆਏ ਨੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਨੇ ਜੀ, ਕਿ ਉਹਦਾ ਕਹਿਣਾ ਹੈ ਜੀ ਕਿ ਮੇਰਾ ਭਰਾ ਜਿਹੜਾ ਉਹ ਬੇਗੁਨਾਹ ਹੈ, ਸਾਡੀ ਪਿੰਡ 'ਚੋਂ ਕਿ ਦੁਸ਼ਮਣੀ ਹੈ, ਮੁਖਾਲਫਤ ਹੈ, ਇਸ ਵਾਸਤੇ ਮੁਖਾਲਫੀਨ ਜਿਹੜੇ ਨੇ ਉਹ ਮੇਰੇ ਭਰਾ ਨੂੰ ਫਸਾ ਰਹੇ ਨੇ। ਉਹਦੇ ਮੁਕਾਬਲੇ 'ਚ ਇੱਕ ਉਸੇ ਪਿੰਡ ਦਾ ਮੁੰਡਾ ਜਿਹਦਾ ਨਾਮ ਸ਼ਮਰੇਜ਼, ਉਹਦੀ ਇੱਕ ਵੀਡੀਓ ਵਾਇਰਲ ਹੋਈ ਹੈ। ਉਹ ਕਹਿੰਦਾ ਜੀ ਕਿ ਬਿਲਕੁਲ ਐਸੀ ਕੋਈ ਗੱਲ ਨਹੀਂ ਹੈ, ਇਹ ਮੈਂ ਉਹ ਆਵਾਜ਼ਾਂ ਸੁਣੀਆਂ ਨੇ, ਅਸੀਂ ਪਿੰਡ ਦੇ ਰਹਿਣ ਵਾਲੇ ਹਾਂ, 24 ਘੰਟੇ ਅਸੀਂ ਇਕੱਠੇ ਰਹਿੰਦੇ ਹਾਂ, ਮੈਂ ਆਵਾਜ਼ ਤੋਂ ਪਛਾਣਨਾ ਵਾਂ ਕਿ ਇਕਰਾਮ ਮੰਗਟ ਹੀ ਇਸ ਦੇ ਵਿੱਚ ਬੋਲ ਰਿਹਾ ਵੇ, ਔਰ ਉਹ ਹੀ ਤਸ਼ੱਦਦ ਤੇ ਉਕਸਾ ਰਿਹਾ ਵੇ, ਮਾਰ ਕੁੱਟ ਕਰ ਰਿਹਾ, ਉਹਨਾਂ ਨੂੰ ਹੁਕਮ ਦੇ ਰਿਹਾ ਹੈਗਾ ਕਿ ਕੱਪੜੇ ਲਾਓ ਵਗੈਰਾ ਵਗੈਰਾ, ਲਿਹਾਜ਼ਾ ਇਹ ਇਕਰਾਮ ਮੰਗਟ ਬੇਗੁਨਾਹ ਨਹੀਂ ਹੈ। ਅੱਛਾ, ਇਸ ਤੋਂ ਬਾਅਦ ਕੀ ਹੁੰਦਾ ਇਹ ਜਨਾਬ ਅਲੀ ਕਿ ਅੱਛਾ ਇੱਕ ਹੋਰ ਬੰਦੇ ਨੂੰ ਮੈਂ ਖਰਾਜ ਤਹਿਸੀਨ ਪਰ ਪੇਸ਼ ਕਰਾਂਗਾ। ਉਹ ਹੈਗਾ ਮੀਆਂ ਮਜ਼ਹਰ, ਇੱਕ ਸਾਫੀ ਹੈਗਾ ਹਾਫਜ਼ਾਬਾਦ ਦਾ, ਕਿ ਉਹ ਪਲ ਪਲ ਦੀ ਰਿਪੋਰਟ ਇਸ ਕੇਸ ਦੇ ਹਵਾਲੇ ਨਾਲ ਜਿਹੜੀ ਹੈ ਨਾ ਉਹ ਵਿਲਾਗ ਰਾਹੀਂ ਦਿੰਦਾ ਪਿਆ ਵੇ। ਉਹ ਬਹੁਤ ਅੱਛੀ ਬਾਤ ਹੈਗੀ, ਇਹ ਮਾਲੂਮਾਤ ਦੇ ਰਿਹਾ ਵੇ। ਅੱਛਾ, ਹੁਣ ਇਕਰਾਮ ਮੰਗਟ ਸਾਹਿਬ ਜਿਹੜੇ ਨੇ ਉਹ ਜਨਾਬ ਫਰਾਰ ਨੇ। ਉਹਦਾ ਭਾਈ ਜਿਹੜਾ ਵਕੀਲ ਹੈ, ਉਹਨੇ ਜਦੋਂ ਵੇਖਿਆ ਕਿ ਇਕਰਾਮ ਮੰਗਟ ਨੇ ਬਚਣਾ ਨਹੀਂ ਹੈ, ਉਹਨੇ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰ ਦਿੱਤੀ ਕਿ ਮੇਰੇ ਭਰਾ ਨੂੰ ਪੁਲਿਸ ਜਿਹੜੀ ਹੈ ਉਹ ਮਾਰਨਾ ਚਾਹੁੰਦੀ ਹੈ, ਮੇਰੇ ਮੁਖਾਲਫਾਂ ਦੇ ਕਹਿਣ 'ਤੇ। ਮੇਰਾ ਭਰਾ ਬੇਗੁਨਾਹ ਹੈਗਾ, ਬੇਕਸੂਰ ਹੈ, ਉਹਨੂੰ ਮੈਂ ਪੇਸ਼ ਕਰਨਾ ਚਾਹੁੰਦਾ ਵਾਂ, ਲੇਕਿਨ ਹਾਈ ਕੋਰਟ ਜਿਹੜਾ ਹੈ ਉਹ ਇਹ ਆਰਡਰ ਜਾਰੀ ਕਰੇ ਕਿ ਉਹਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਨਹੀਂ ਜਾਏਗਾ, ਬਲਕਿ ਉਹਨੂੰ ਅਦਾਲਤੇ ਪੇਸ਼ ਕੀਤਾ ਜਾਏਗਾ। ਔਰ ਅੱਜ ਦੇ ਦਿਨ, ਅੱਜ ਦੀ ਤਾਰੀਖ ਦੀ ਇਹ ਖਬਰ ਹੈ, ਜ਼ਰਾਏ ਨੇ ਇਹ ਦੱਸਿਆ ਕਿ ਉਹ ਰਿਟ ਜਿਹੜੀ ਹੈ ਉਹ ਹਾਈ ਕੋਰਟ ਤੋਂ ਖਾਰਜ ਹੋ ਚੁੱਕੀ ਹੈ। ਅੱਲਾ ਤੇ ਖੈਰ ਸੱਲਾ। ਹੁਣ ਵੇਖਣਾ ਹੈ ਵੇ ਕਿ ਪੁਲਿਸ ਇਸ ਆਖਰੀ ਮੁਲਜ਼ਮ ਤੱਕ ਕਦੋਂ ਪਹੁੰਚਦੀ ਹੈ, ਕਿਉਂਕਿ ਜਦੋਂ ਤੱਕ ਇਹ ਨਾਸੂਰ ਖ਼ਤਮ ਨਹੀਂ ਹੁੰਦਾ ਮੁਕੰਮਲ ਤੌਰ 'ਤੇ, ਉਦੋਂ ਤੱਕ ਜਿਹੜੇ ਮੁਤਾਸਰੀਨ ਨੇ ਉਹਨਾਂ ਨੂੰ ਵੀ ਠੰਡ ਨਹੀਂ ਪੈਣੀ। ਔਰ ਜਿਹੜੇ ਉੱਥੇ ਦੇ ਲੋਕ ਨੇ ਜਿਨ੍ਹਾਂ ਨੂੰ ਇਸ ਦਾ ਬਹੁਤ ਅਫਸੋਸ ਹੈ ਕਿ ਸਾਡੇ ਇਲਾਕੇ ਵਿੱਚ ਇੰਜ ਦੇ ਵਾਕਿਆਤ ਨਹੀਂ ਸੀ ਹੁੰਦੇ। ਕਸੂਰ ਇੰਜ ਦੇ ਵਾਕਿਆਤ ਦੇ ਹਵਾਲੇ ਨਾਲ ਬੜਾ ਮਸ਼ਹੂਰ ਸੀ। ਆਏ ਰੋਜ਼ ਕਸੂਰ ਦੇ ਵਿੱਚ ਜ਼ਿਆਦਤੀ ਦੇ ਵਾਕਿਆਤ, ਕਦੀ ਕੁੜੀਆਂ ਨਾਲ, ਕਦੀ ਬੱਚਿਆਂ ਨਾਲ,
ਔਰ ਕਦੀ ਜਿਹੜੀ ਤੀਸਰੀ ਜਿਨਸ ਹੈ ਸਾਡੇ ਮੁਆਸ਼ਰੇ ਦੀ ਉਹਦੇ ਨਾਲ ਆਏ ਰੋਜ਼ ਇਸ ਤਰ੍ਹਾਂ ਦੇ ਖਾਜਾ ਸਰਾਵਾਂ ਨਾਲ ਵਾਕਿਆਤ ਹੁੰਦੇ ਨੇ। ਲੇਕਿਨ ਹਾਫਜ਼ਾਬਾਦ ਇਸ ਹਵਾਲੇ ਨਾਲ ਬੜਾ ਪੁਰਅਮਨ ਸੀ, ਨਾ ਕ੍ਰਾਈਮ ਉੱਥੇ ਇੰਨਾ ਜ਼ਿਆਦਾ ਹੈਗਾ ਔਰ ਨਾ ਹੀ ਇਸ ਤਰ੍ਹਾਂ ਦੇ ਵਾਕਿਆਤ ਨੇ। ਲੇਕਿਨ ਇਹ ਵਾਕਿਆ ਜਿਹੜਾ ਇਹਨੇ ਪੂਰੇ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਸਤੇ ਇਸ ਮੁਲਜ਼ਮ ਆਖਰੀ ਮੁਲਜ਼ਮ ਜਿਹੜਾ ਇਕਰਾਮ ਹੈ ਇਹਦਾ ਵੀ ਅੰਜਾਮ ਨੂੰ ਪਹੁੰਚਣਾ ਬਹੁਤ ਜ਼ਰੂਰੀ ਹੈ।